ਦੋਸਤੋ ਤੁਹਾਡੀ ਸਕਰੀਨ ਤੇ ਸਾਡੇ ਪਿੰਡ ਦਾ ਇੱਕ ਖੂਬਸੂਰਤ ਮੰਜ਼ਰ ਦੇਖੋ ਤੁਸੀਂ ਕਿ ਬੱਕਰੀਆਂ ਕਿੰਨੀਆਂ ਖੂਬਸੂਰਤ ਨੇ। ਪਹਿਲੇ ਬੱਕਰੀਆਂ ਦੇਖੋ, ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਇਹਨਾਂ ਦੀ ਕਿਸਮਾਂ ਦੱਸਾਂਗੇ ਕਿ ਕਿਹੜੀ ਕਿਹੜੀ ਕਿਸਮ ਹੈ, ਔਰ ਭਾਈ ਦਾ ਇੰਟਰਵਿਊ ਵੀ ਕਰਾਂਗੇ। ਪਹਿਲੇ ਤੁਸੀਂ ਬੱਕਰੀਆਂ ਦੇਖੋ, ਮਾਸ਼ਾਅੱਲਾ। ਭਾਈ अस्सलाम वालेकुम, ਕੀ ਹਾਲ ਜੀ? ਸੁਣਾਓ, ਠੀਕ ਹੋ? ठीक ठाक जी। ਸੁਣਾਓ ਕੀ ਨਾਂ ਜੀ ਆਪਣਾ? इफ्तिखार ਇਫਤਖਾਰ। ਤੇ ਇਹ ਕਿਹੜੀ ਨਸਲ ਦਾ ਬੱਕਰਾ ਜੇ? ये जी बितल नस्ल है। ਪੀਤਲ, ਮਾਸ਼ਾਅੱਲਾ ਜੀ, ਬੜਾ ਖੂਬਸੂਰਤ ਬੱਕਰਾ ਜੀ। ਇਹ ਤੁਸੀਂ ਬੱਚਾ ਪਾਲਿਆ ਜਾਂ ਤੁਸੀਂ नहीं जी बच्चा घर दा पालिया दा। ਘਰ ਦਾ ਪਾਲਿਆ ਦਾ? हाँ जी। ਤੇ ਇਹਦੀ ਜਿਹੜੀ ਮਾਂ ਸੀ ਪਾਲਦਾ ਉਹ ਵੀ ਇੱਥੇ ਹੀ ਹੈ ਕਦੇ? ओ जी वे छड़ी दी है। ਅੱਛਾ, ਵੇਚ ਛੜੀ ਜੀ। ਸਾਨੂੰ ਦੱਸੋ ਰਾ ਕਿ ਇਸ ਵਕਤ ਇਹਦੀ ਕਿੰਨੀ ਕੁ ਕੀਮਤ ਆ ਤਕਰੀਬਨ? तकरीबन जी 75,000 होनी है। 75,000। और कोई शौक का मुੱਲ है, कोई अपने शौक नाल ज़्यादा भी दे सकता? हाँ जी हाँ जी बिल्कुल दे सकता क्योंकि जी। ਇਹਦੀ ਖੂਬਸੂਰਤੀ ਨਜ਼ਰ ਆ ਰਹੀ ਹੈ ਦੋਸਤਾਂ ਨੂੰ। हाँ जी। ਅੱਛਾ, ਹੋਰ ਤੁਹਾਡੇ ਕੋਲ ਕਿਹੜੀ ਕਿਹੜੀ ਨਸਲ ਦੀਆਂ ਬੱਕਰੀਆਂ ਨੇ? और जी आम देसी बकरी ने साढ़े कोल। ਦੇਸੀ ਵੀ ਦੱਸੋ, ਜਿਹੜੀ ਵੀ ਤੁਹਾਡੇ ਕੋਲ ਕਿਸਮ ਹੈ ਸਾਨੂੰ ਇੱਕ ਇੱਕ ਬੱਕਰੀ ਦੱਸੋ ਜ਼ਰਾ ਕਿ ਕਿਹੜੀ ਕਿਹੜੀ ਕਿਸਮ ਦੀ ਹੈ, ਜਿਹੜੀ ਮੁxtਲਿਫ ਹੈ। ए साढ़े कोल भी देसी बकरी है जी। ਅੱਛਾ, ਇਹ ਵੀ ਦੇਸੀ ਹੈ? हाँ जी ये थोड़ी जी बितल नस्ल दी थोड़ी जी क्रॉस ਇਹ हुंदी है। ਹਾਂ, ਇਹ ਇੰਨੀ ਕੁ ਦੋਗਲੀ ਹੈ। दो गली है। ਹਾਂ, ਪੀਤਲ ਤੇ ਦੇਸੀ ਹੈ। हाँ जी। ਠੀਕ ਹੋਗਾ। ਅੱਛਾ, ਇਹਦੇ ਚ ਸਾਨੂੰ ਦੱਸੋ ਜ਼ਰਾ ਕਿ ਇਹ ਕਿਹੜੀ ਨਸਲ ਹੈ ਜਿਹੜੀ ਚੀਨੀ ਹੈ? ए जी तीसरा बतनी लगती है सानू। ਚੀਚਾ ਵਤਨੀ? हाँ जी। ਇਹ ਵੀ ਕੋਈ ਦੋਗਲੀ ਟਾਈਪ ਨਹੀਂ ਪੀਤਲ नहीं नहीं असल है। ਮੂੰਹ ਜਿੱਦਾਂ ਵੀ हाँ ਪੀਤਲ बितल दी कोई क्रॉस है। ਹਾਂ, ਪੀਤਲ ਦਾ ਦੋਗਲੀ ਟਾਈਪ ਹੈ ਦੇਖੋ, हाँ जी बितल दा क्रॉस है। ਕਿਉਂਕਿ ਇਹ ਕੰਨਾਂ ਤੋਂ ਤੇ ਉਹਦੇ ਤੋਂ ਮੂੰਹ ਤੋਂ ਨਜ਼ਰ ਆ ਰਹੀ ਹੈ। ਅੱਛਾ, ਅੱਗੇ ਜੀ ਆ ਬਿਲਕੁਲ ਬਿੱਤਲ ਵਾਲੀ ਲੈ ਦੀ ਨਸਲ ਦੀ। ਪਿਓਰ ਪੀਤਲ ਹੈ। ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਕਿੰਨੀ ਖੂਬਸੂਰਤ ਬੱਕਰੀ ਹੈ। ਅੱਛਾ, ਸਾਨੂੰ ਦੱਸੋ ਜ਼ਰਾ ਕਿ ਹੋਰ ਕਿਹੜੀ ਕਿਹੜੀ ਨਸਲ ਹੈ ਤੁਹਾਡੇ ਕੋਲ? ਉਹ ਸਾਡੇ ਕੋਲ ਬਾਕੀ ਸਾਰੇ ਇੱਧਰ ਦੇ ਕੇ ਨਸਲਾਂ ਨੇ। ਹਾਂ ਦੱਸੋ, ਜਿਹੜੀਆਂ ਇੱਧਰ ਦੀਆਂ ਨਸਲਾਂ ਵੀ ਦੱਸੋ। ਇਹ ਜੀ ਸਾਡੇ ਕੋਲ ਰਾਜਨਪੁਰੀ ਕਰਾਸ ਹੈ ਨਸਲ। ਅੱਛਾ, ਹਾਂ ਕੰਨ ਪਕੜੋ ਜ਼ਰਾ ਦਾ, ਕੰਨ ਪਕੜ ਕੇ ਦਿਖਾਇਆ ਕਰੋ। ਇਹ ਸਾਡੇ ਕੋਲ ਰਾਜਨਪੁਰੀ ਕਰਾਸ ਹੈ। ਤੇ ਕਿਹੜੀ ਬੱਕਰੀ ਜਿਹੜੀ ਸਭ ਤੋਂ ਜ਼ਿਆਦਾ ਦੁੱਧ ਦਿੰਦੀ ਹੈ? ਡਾਕਟਰ ਆਏ ਬੁੱਢੀਆਂ ਲਾਉਣੀ ਤੇ ਸੋਹਣੀ। ਹਾਂ, ਅੱਛਾ, ਇਹ ਕਿਹੜੀ ਨਸਲ ਦੀ ਵੀ? ਦੇਸੀ। ਦੇਸੀ, ਮਾਸ਼ਾਅੱਲਾ। ਤੇ ਕਹਿ ਜੀ ਇਹ ਕੱਦ ਦਾ ਦੇਸੀ ਨਾਲੋਂ ਕਾਫੀ ਉੱਚਾ, ਕੰਨ ਵੀ ਕਰਾਸ ਨਹੀਂ ਥੋੜੀ ਜਿਹੀ? ਨਹੀਂ ਖਾਸ ਦੇਸੀ ਹੈ। ਹਾਂ, ਦੇਸੀ। ਦੂਸਰੀ ਕਹਿ ਜੀ। ਅੱਛਾ, ਇਹ ਕਿਹੜੀ ਜੀ? ਇਹ ਜੀ ਇਹਦੀ ਰਾਜਨਪੁਰੀ ਕਰਾਸ ਹੈ। ਇਹ ਵੀ ਰਾਜਨਪੁਰੀ ਕਰਾਸ? ਹਾਂਜੀ। ਅੱਛਾ, ਤੇ ਸਾਨੂੰ ਦੱਸੋ ਦੁੱਧ ਕਿਹੜੀ ਜ਼ਿਆਦਾ ਦਿੰਦੀ ਹੈ ਸਭ ਤੋਂ? ਸਭ ਤੋਂ ਜ਼ਿਆਦਾ ਰਲ ਮਿਲ ਗਈ ਸਾਰੀਆਂ ਦਾ ਜੀ ਹੁਣ। ਨਹੀਂ, ਕੋਈ ਜਿਹਦਾ ਤੁਸੀਂ ਅੰਦਾਜ਼ਾ ਹੈ ਕਿ ਇਹ ਦੁੱਧ ਬਹੁਤ ਜ਼ਿਆਦਾ ਦਿੰਦੀ ਹੈ? ਦੁੱਧ ਤੇ ਨਹੀਂ ਛੱਡੇਗਾ ਮੈਨੂੰ ਮਾਰ? ਆ ਦੇਖੋ 2.5 ਕਿਲੋ ਦੁੱਧ ਦੀ। ਅੱਛਾ, ਇਹ 2.5 ਕਿਲੋ ਦੁੱਧ ਹੈ? ਹਾਂਜੀ ਇੱਕ ਹੈ ਜੀ। ਹਾਂਜੀ। 2 ਕਿਲੋ ਦੁੱਧ ਜੀ ਜੀ ਇਹਦਾ ਛੋਟੀ ਦਾ? ਛੋਟੀ ਦਾ। ਇਹ ਕਿਹੜੀ ਨਸਲ ਜੀ? ਇਹ ਦੇਸੀ ਹੈ ਜੀ। ਜਿਹੜਾ ਥੋੜੀ ਬਿਮਾਰੀ ਦੀ ਵਜ੍ਹਾ ਛੋਟੀ ਰਹਿ ਗਈ ਹੈ। ਜ਼ਬਰਦਸਤ, ਯਾਨੀ ਕਿ 1 ਕਿਲੋ ਸਵੇਰ 1 ਕਿਲੋ ਸ਼ਾਮ ਨੂੰ? ਹਾਂਜੀ ਮਾਸ਼ਾਅੱਲਾ ਜੀ, ਮਾਸ਼ਾਅੱਲਾ, ਜ਼ਬਰਦਸਤ। ਇੱਕ ਪੱਥਿਆ ਇਹ ਕਿੰਨੀ ਦੇਰ ਹੋ ਗਈ ਹੈ ਭਾਈ ਤੁਹਾਨੂੰ ਬੱਕਰੀਆਂ ਕਰਦਿਆਂ ਪਾਲਦਿਆਂ? ਸਾਨੂੰ ਤਕਰੀਬਨ 3 ਸਾਲ ਹੋ ਗਏ ਨੇ। 3 ਸਾਲ ਹੋ ਗਏ ਨੇ। ਤੁਹਾਨੂੰ ਭਾਈ ਕਿੰਨੀ ਦੇਰ ਹੋ ਗਈ ਤਕਰੀਬਨ? 2 ਮਹੀਨੇ ਹੋ ਗਏ ਹਾਂ 2 ਤੇ ਸਾਲ। ਤੁਸੀਂ ਤੁਹਾਡਾ ਤਜਰਬਾ कैसा ਰਿਹਾ ਕਿ ਇਹ कैसा ਕਾਰੋਬਾਰ ਹੈ? ਇਹ ਅੱਛਾ ਕਾਰੋਬਾਰ ਆ, ਮੁਨਾਫੇ ਦਾ। ਮੁਨਾਫੇ ਦਾ? ਇਹ ਕੁੰਜ ਵੀ ਸੁਨਤ। ਠੀਕ ਹੈ, ਤੁਸੀਂ ਜ਼ਰਾ ਆਪਣਾ ਤਾਰਫ ਕਰਾਓ, ਤੁਹਾਡਾ ਨਾਂ ਕੀ ਹੈ ਸ਼ਬੀਰ ਤੇ ਕਿਹੜਾ ਪਿੰਡ ਜੀ ਆਪਣਾ? ਮਾਲਾ। ਮਲਾ। ਤੁਹਾਡਾ ਭਾਈ ਇਫਤਖਾਰ ਕਿਹੜਾ ਪਿੰਡ ਹੈ? ਕੋਟ ਜੀ। ਕੋਟ ਜੀ। ਅੱਛਾ, ਇਹ ਵੇਚਦੇ ਵਗੈਰਾ ਵੀ ਆ ਤੁਸੀਂ ਨਾਲ? ਹਾਂਜੀ ਵੇਚਨੇ ਆ। ਨਾਲ ਜਿਹੜੀ ਕਿ ਵੇਚਦੇ ਵੀ ਹੋ ਤੇ ਨਾਲ ਦੁੱਧ ਵੀ ਲੈਂਦੇ ਉਹਨਾਂ ਦਾ? ਹਾਂਜੀ ਹਾਂਜੀ। ਤੇ ਕੁਰਬਾਨੀ ਵਾਲੀ ਵੀ, ਕੁਰਬਾਨੀ ਤੇ ਆ ਕੇ ਵੀ ਵੇਚਦੇ ਹੋ ਫਿਰ? ਕੁਰਬਾਨੀ ਦਾ ਲਈ ਜ਼ਿਆਦਾਤਰ ਛੋਟੇ ਬੱਚੇ ਵੇਚਨੇ ਆ। ਕਿੰਨੇ ਇਸ ਟਾਈਮ ਜਾਨਵਰ ਨੇ ਜਿਹੜੇ ਕੁਰਬਾਨੀ ਦੇ ਵਾਸਤੇ ਤਿਆਰ ਨੇ ਤੁਹਾਡੇ ਇਸ ਕੋਲ? ਟਾਈਮ ਸਾਡੇ ਕੋਲ ਕੁਰਬਾਨੀ ਦਾ ਵੇਲਾ ਵੇਚ ਛੜਿਆ ਨਹੀਂ ਕੋਈ ਨਹੀਂ। ਸਾਰੇ ਵਿਕੇ ਨੇ? ਸਾਰੇ ਹੁਣ ਵੇਚੇ। ਭੈਣ ਕੁਰਬਾਨੀ ਦਾ ਆਪਣੀ ਕੁਰਬਾਨੀ ਲਿਆਣ ਦੋ। ਅੱਛਾ। ਇੱਕ ਇਹਦੇ ਕੋਲ ਹੈ, ਇੱਕ ਮੇਰੇ ਕੋਲ। ਤੇ ਇਹਦੀ ਡੇਲੀ ਦੀ ਰੁਟੀਨ ਕੀ ਹੈ? ਤੁਸੀਂ ਕਿਸ ਤਰ੍ਹਾਂ ਸਵੇਰ ਉੱਠ ਕੇ ਕੀ ਕਰਦੇ ਹੋ, ਫਿਰ ਕਿਸ ਤਰ੍ਹਾਂ ਸ਼ਾਮ ਤੱਕ ਇਹਦੇ ਨਾਲ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋ? ਦੱਸੋ ਜ਼ਰਾ। ਸੁਬਾਹ ਉੱਠੀ ਦਾ, ਹਾਂਜੀ। ਜੇ ਕੋਈ ਦਾਣਾ ਫੱਕਾ ਚੋਕਰ ਚੱਕ ਵਗੈਰਾ ਹੋਏ ਥੋੜੇ ਭਾਲੀ ਦਾ, ਅੱਛਾ ਫਿਰ ਪਾਣੀ ਛਾਣੀ ਡਾਈ ਦਾ, ਫਿਰ 2 ਘੰਟੇ ਰੈਸਟ ਕਰਾ ਕੇ 12 ਵਜੇ ਖੋਲ ਲਈਦਾ। ਅੱਛਾ, 12 ਵਜੇ ਤੋਂ ਲੈ ਕੇ ਸ਼ਾਮ ਦੀ ਜਾਣ ਤੱਕ ਵੀ ਇਹਨਾਂ ਨੂੰ ਝਾੜਨਾ, ਬਾਹਰ ਹੀ ਨਾ ਚੁਗਣਾ ਹੈ? ਬਾਹਰ ਹੀ ਝੁਕਣਾ। ਅੱਛਾ, ਬਾਹਰੋਂ ਜਾ ਕੇ ਬਸ ਬੰਨ ਕੇ ਹਾਂ। ਪਾਣੀ ਛਾਣੀ ਡਾਹ ਦੇਣਾ ਤੇ ਬਸ ਬੰਨ ਦੇਣੀ। ਰਾਤ ਨੂੰ ਫਿਰ ਕੋਈ ਚੀਜ਼ ਨਹੀਂ ਕੋਈ ਪਾਣੀ? ਚੀਜ਼ ਨਹੀਂ ਰਾਤ ਨੂੰ ਪਾਣੀ। ਤੇ ਸਵੇਰ ਫਿਰ ਕੀ ਪਾਣਾ ਇਹਨਾਂ ਨੂੰ? ਸੁਬਾਹ ਜੇ ਕੋਈ ਦਾਣਾ ਫੱਕਾ ਕੋਈ ਹੋਏ ਕੋਈ ਵਿੱਚ ਸਾਰੇ ਜਾਨਵਰਾਂ ਨੂੰ ਨਹੀਂ, ਸਿਰਫ ਦੁੱਧ ਵਾਲਿਆਂ ਨੂੰ। ਅੱਛਾ, ਦੁੱਧ ਵਾਲਿਆਂ ਨੂੰ। ਹਾਂਜੀ। ਤੇ ਦੱਸੋ ਜ਼ਰਾ ਕਿ ਇਹਨਾਂ ਦੀ ਬਿਮਾਰੀ ਵਗੈਰਾ ਵੀ ਨਾ ਤੇ ਆਉਂਦੀ ਹੈ ਕੋਈ? ਬਿਮਾਰੀ ਆਂਦੀ ਹੈ, ਬੁਖਾਰ ਨਜ਼ਲਾ। ਅੱਛਾ, ਇਹਦਾ ਫਿਰ ਕੀ ਇਲਾਜ ਕਰਦੇ ਹੋ? ਆਪੇ ਕਰਦੇ ਹੋ ਜਾਂ ਡਾਕਟਰ ਬੁਲਾਉਂਦੇ ਹੋ ਕੋਈ?
ਕਦੀ ਕਦੀ ਡਾਕਟਰ ਬੁਲਾ ਦਿੰਦੇ ਤੇ ਬਹੁਤੀ ਵਾਰੀ ਆਪੇ ਇਲਾਜ ਕਰੀਦਾ ਪੈਰਾਡੋਲ ਦੀਆਂ ਗੋਲੀਆਂ ਦੇ ਲਈਦਾ ਕੋਈ ਦਵਾਈ ਸਵਾਈ ਵਗੈਰਾ ਜਿਹੜੀ ਕੋਈ ਜੀਣ ਦੇ ਮੁਤਾਬਕ ਹੋਏ ਕਿੰਨੀ ਕੁ ਤਜਰਬਾ ਨਾ ਹੋ ਗਿਆ ਤਾਂ ਹਾਂਜੀ ਤਜਰਬਾ ਨਾ ਹੋ ਗਿਆ ਕੋਈ ਡਾਕਟਰ ਨੂੰ ਬੁਲਾਉਣ ਤੋਂ ਬਗੈਰ ਇਹਨਾਂ ਨੂੰ ਦਵਾਈ ਸਵਾਈ ਦੇ ਕੇ ਗੁਜ਼ਾਰਾ ਕਰ ਲਈ ਤੇ ਤੁਹਾਡੇ ਕੋਲ ਜਿਹੜੀ ਉਹ ਕ੍ਰਾਸ ਕਰਨ ਵਾਲੇ ਬੱਕਰੇ ਨੇ ਉਹ ਕਿੰਨੇ ਨੇ ਤਕਰੀਬਨ? ਇਸ ਟਾਈਮ ਸਾਡੇ ਕੋਲ 3 4 ਫਿਰ ਅੱਛਾ। ਹਾਂਜੀ ਯਾਨੀ ਕਿ ਇੱਕ ਵੱਡਾ ਬੱਕਰਾ ਤੇ 3 ਜਿਹੜੇ ਨੇ ਛੋਟੇ ਉਹ ਨੇ। ਛੋਟੇ ਨੇ ਜੀ ਠੀਕ ਹੋ ਗਿਆ। ਹਾਂਜੀ ਤੇ ਉਹ ਤੂੰ ਹੋਰ ਲੋਕ ਵੀ ਤੁਹਾਡੇ ਕੋਲ ਆਉਂਦੇ ਨੇ ਕ੍ਰਾਸ ਕਰਾਉਣ ਵਾਸਤੇ? ਹਾਂ ਬਿਲਕੁਲ ਆਉਂਦੇ ਨੇ ਅੱਛਾ, ਜ਼ਬਰਦਸਤ। ਇਹੋ ਜਿਹੜਾ ਵੱਡਾ ਬੱਕਰਾ ਪੂਰਾ ਤੁਸੀਂ ਦੇਖਿਆ ਦੇਖਿਆ ਜੀ, ਬਹੁਤ ਨਸਲ ਵਾਸਤੇ ਖੂਬਸੂਰਤ ਬੱਕਰਾ ਜੀ। ਅਸੀਂ ਫਿਰ ਇੱਕ ਵਾਰੀ ਦੋਸਤਾਂ ਨੂੰ ਉਹਦਾ ਵਿਊ ਦਿਖਾਵਾਂਗੇ ਇਨਸ਼ਾਅੱਲਾ। ਹਾਂਜੀ ਅੱਛਾ, ਤੇ ਕਿੰਨੀ ਦੇਰ ਬਾਅਦ ਤੁਸੀਂ ਇੱਕ ਬੱਕਰੀ ਸੇਲ ਕਰ ਦਿੰਦੇ ਹੋ ਤਕਰੀਬਨ? ਉਹ ਤੇ ਜੀ ਫਿਰ ਬਸ ਕੋਈ ਮਾਲ ਸੇਲ ਹੋਣ ਦਾ ਟਾਈਮ ਹੈ ਕਦੇ ਰੋਜ਼ਾਨਾ ਵੀ ਹੋ ਸਕਦੀ ਹੈ ਕਦੇ 8 ਦਿਨ ਵੀ ਹੋ ਸਕਦੀ ਹੈ 15 ਦਿਨ ਵੀ ਹੋ ਸਕਦੀ ਯਾਨੀ ਹੈ ਕਿ ਮਹੀਨੇ 'ਚ ਇੱਕ ਦੋ ਇੱਕ ਬੱਕਰੀ ਦੋ ਤੁਸੀਂ ਲਾਜ਼ਮੀ ਇਨਸ਼ਾਅੱਲਾ ਕਰ ਲਈਦਾ ਲਾਜ਼ਮੀ ਇੱਕ ਦੋ ਕੱਢ ਲਈਦਾ। ਅੱਛਾ ਅੱਛਾ, ਤੇ ਜਿਹਦੇ ਨਾਲ ਗੁਜ਼ਰ ਬਸਰ ਵੀ ਹੁੰਦੀ ਹਾਂ ਰਹਿੰਦੀ ਹੈ ਇਨਸ਼ਾਅੱਲਾ ਅੱਗੋਂ। ਬਿਲਕੁਲ ਤੇ ਇਸ ਟਾਈਮ ਛੋਟੇ ਬੱਚੇ ਤੁਹਾਡੇ ਕੋਲ ਕਿੰਨੇ ਨੇ? ਇਸ ਟਾਈਮ 4 ਜੀ 5 5 ਤੁਹਾਡੇ ਕੋਲ ਨੇ ਤੇ 4 ਚਾਰ ਕੋਲ ਨੇ। 9 ਨੇ। ਅੱਛਾ, ਹਾਂਜੀ ਤੇ ਤੁਸੀਂ ਇਹ ਰੋਜ਼ਾਨਾ ਬੇਸ ਤੇ ਤੁਸੀਂ ਇਕੱਠੇ ਹੋ ਗਏ ਜਾਂ ਚਾਰਦੇ ਹੋ ਬਾਹਰ ਲੈ ਹਾਂ ਕੇ? ਬਿਲਕੁਲ ਇਕੱਠੇ ਤੇ ਕਿਹੜੀ ਕਿਹੜੀ ਸਾਈਡ ਤੇ ਜਾਂਦੇ ਹੋ? ਬਸ ਇੱਧਰ ਹੀ ਐਸੇ ਜਗ੍ਹਾ ਸਾਰਾ ਹੀ ਨਡਵਾ ਫਿਰ ਸਾਡੇ ਮਤਲਬ ਚਾਰ ਸਮਝ ਫਿਰ ਇਹਦਾ ਕੋਈ ਟਾਈਮ ਨਹੀਂ ਹੁੰਦਾ ਜੀ ਬੱਕਰੀਆਂ ਦਾ ਕੋਈ ਪਤਾ ਨਹੀਂ ਹੁੰਦਾ ਚਿਕੜੀ ਦਰਮਾਨ ਜਿੱਧਰ ਨਹੀਂ ਵੀ ਤਾਂ ਹੋਏ ਸਾਰਾ ਸਾਰਾ ਦਾ ਟਾਈਮ ਕੋਈ ਨਹੀਂ ਕਿਸੇ ਪਾਸੇ ਜਿੱਧਰ ਮਰਜ਼ੀ ਵੀ ਜਿੱਧਰ ਵੀ ਮਰਜ਼ੀ ਕਿਸੇ ਟਾਈਮ ਵੀ ਜਾ ਸਕਦੇ ਨੇ ਅੱਛਾ, ਹਾਂਜੀ ਸ਼ਾਮ ਤੱਕ ਤੁਸੀਂ ਇਹੀ ਸ਼ਾਮ ਕੰਮ ਤੱਕ ਕਰਦੇ ਹੋ? ਬਸ ਇਸ ਤਰ੍ਹਾਂ ਹੀ ਫਿਰਨਾ ਤੇ ਖਾਣਾ ਵਗੈਰਾ ਜਿਹੜਾ ਦੁਪਹਿਰ ਦਾ ਫਿਰ ਉਹ ਕੀ ਕਰਦੇ ਹੋ? ਵੈਸੇ ਖਾ ਕੇ ਤੁਰਨਾ ਬਸ ਫਿਰ ਜਾ ਕੇ ਸ਼ਾਮ ਨੂੰ ਖਾਣਾ? ਹਾਂਜੀ ਠੀਕ ਹੋਗਾ। ਤੇ ਸਾਡੇ ਜਿਹੜੇ ਨਵੇਂ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ ਤੁਹਾਡੇ ਵੱਲ ਦੇਖ ਕੇ, ਉਹਨਾਂ ਨੂੰ ਤੁਸੀਂ ਕੀ ਮਸ਼ਵਰਾ ਦਿੰਦੇ ਹੋ? ਹੁਣ ਮਸਲਾ ਬਹੁਤ ਅੱਛਾ ਦੇਈਦਾ ਜੀ ਬਹੁਤ ਅੱਛਾ ਕੋਈ ਲੈ ਕੇ ਦੇਖੇ ਮਸਲਾ ਉਹਨੂੰ ਇਸ ਤਰ੍ਹਾਂ ਦੇਈਦਾ ਵੀ ਛੋਟਾ ਬੱਚਾ ਨਹੀਂ ਖਾਲੀ ਬੱਕਰੀ ਖਰੀਦਣੀ ਹੈ ਹਾਂਜੀ 2 ਜਾਂ 3 ਜਾਂ 4 ਹਾਂਜੀ। ਸਭ ਤੋਂ ਜ਼ਰੂਰੀ ਸਭ ਤੋਂ ਪਹਿਲੇ ਉਹਨਾਂ ਨੇ ਬੰਦੋਬਸਤ ਕਰਨਾ ਜੀ ਲੇਲਾ ਖਰੀਦਣਾ ਅੱਛਾ ਬੱਕਰੀਆਂ ਵਾਸਤੇ ਅੱਛਾ ਜਦੋਂ ਲੇਲਾ ਖਰੀਦ ਲੈਣਾ ਲੇਲੇ ਤੋਂ ਤੂੰ ਨਸਲ ਤਿਆਰ ਕਰਨੀ ਹੈ ਫਿਰ ਉਹ ਚੰਗਾ ਲੇਲਾ ਖਰੀਦ ਲਾਂਗੇ ਚੰਗੇ ਬੱਚੇ ਮਿਲ ਜਾਣਗੇ ਠੀਕ ਹੈ। ਮਾੜਾ ਲੇਲਾ ਖਰੀਦਣਗੇ ਮਾੜੇ ਬੱਚੇ ਮਿਲ ਜਾਣਗੇ ਨਹੀਂ ਕਿ ਉਹਦੇ ਵਾਸਤੇ ਇਹ ਤੁਸੀਂ ਪਾਉਣ ਦੀ ਗੱਲ ਦੱਸੀ ਹੈ ਕਿ ਲੇਲਾ ਨਸਲੀ ਹੋਣਾ ਬਸ ਚਾਹੀਦਾ। ਸਭ ਤੋਂ ਪਹਿਲੇ ਜੀ ਲੇਲਾ ਜ਼ਰੂਰੀ ਹੈ ਬੱਕਰੀ ਜਿਸ ਤਰ੍ਹਾਂ ਦੀ ਮਰਜ਼ੀ ਹੋਏ ਅੱਛਾ ਬੱਕਰੀ ਵੀ ਕੋਸ਼ਿਸ਼ ਕਰੋ ਚੰਗੀ ਹੋਏ ਬੱਚੇ ਚੰਗੇ ਹੋਣਗੇ ਨਾ। ਹਾਂਜੀ। ਇਸ ਵਕਤ ਜਿਹੜੀ ਸਾਡੇ ਇਲਾਕੇ 'ਚ ਸਭ ਤੋਂ ਅੱਛੀ ਨਸਲ ਗਿਣੀ ਜਾਂਦੀ ਹੈ ਉਹ ਕਿਹੜੀ ਹੈ? ਦੇਸੀ ਨਸਲ ਹੈ ਜੀ ਸਾਡੇ ਤਾਂ ਨਾਂ ਨਹੀਂ ਚੱਲਦਾ ਉਹ ਵੈਸੇ ਦੇਸੀ ਕਹਿੰਦੇ ਨੇ ਜੀ ਹਾਂਜੀ। ਦੇਸੀ ਉਹ ਜਿਹੜੀ ਬਿੱਤਲ ਟਾਈਪ ਹੁੰਦੀ ਉਹਨੂੰ ਦੇਸੀ ਕਹਿੰਦੇ ਨੇ ਜਾਂ ਬਿੱਤਲ ਹੋਰ ਚੀਜ਼ ਹੈ? ਨਹੀਂ ਬਿੱਤਲ ਹੋਰ ਚੀਜ਼ ਹੈ ਜੀ ਬਿੱਤਲ ਵਾਲੀ ਝਾਲਰ ਹੁੰਦੀ ਹੈ ਜੀ ਅੱਛਾ ਸਾਡੇ ਤਾਂ ਲੰਮੇ ਕੰਨ ਵਾਲੇ ਨੂੰ ਕਹਿੰਦੇ ਨੇ ਜੀ ਕਾਲੀ ਬੱਕਰੀ ਹੋ ਜਾਏ ਜੀ ਬੂਰੀ ਹੋ ਜਾਏ ਦੇਸੀ ਬੱਕਰੀ ਨੂੰ ਕੱਦ ਕਹਿੰਦੇ ਇਹ ਲੰਮੇ ਕੰਨ ਹੋਣ ਹਾਂਜੀ ਮੂੰਹ ਫੀਨਾ ਹੋਏ ਕੁੰਡਾ ਤੋਤੇ ਯਾਰ ਅੱਛਾ ਉਹਨੂੰ ਆਖਦੇ ਦੇਸੀ ਬੱਕਰੀ ਅੱਛੀ ਬੱਕਰੀ ਹੈ ਸਾਡੇ ਇਲਾਕੇ ਦੀ। ਠੀਕ ਹੈ। ਤੇ ਤੁਸੀਂ ਅੱਗੋਂ ਪ੍ਰੋਗਰਾਮ ਹੈ ਕੋਈ ਹੋਰ ਵਧਾਉਣ ਦਾ? ਹਾਂ ਇਨਸ਼ਾਅੱਲਾ ਇੱਕਾ ਦੁੱਕਾ ਲੱਭ ਜੇ ਤੇ ਲੈ ਵੀ ਲਈਦਾ ਜੇ ਕੋਈ ਲੱਭ ਜੇ ਤੇ ਬਹੁਤ ਸ਼ੁਕਰੀਆ ਇਫਤਖਾਰ ਭਾਈ, ਬਹੁਤ ਸ਼ੁਕਰੀਆ। ਅੱਲਾ ਜੀ ਸ਼ੁਕਰ ਅਸ਼ਬੀਰ ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਬਰਕਤ ਦੇ, ਤੁਹਾਡੇ ਜਾਨਵਰਾਂ ਨੂੰ ਹਿਫਾਜ਼ਤ ਕਰੇ ਤੁਹਾਡੀ। ਅੱਲਾਹ ਪਾਕ ਤੁਹਾਨੂੰ ਬਰਕਤ ਦੇ। ਬਹੁਤ ਸ਼ੁਕਰੀਆ। ਓਕੇ ਜੀ ਰੱਬ ਰੱਖਾ ਜੀ।